बेलाखिर जुर्म दी दुनिया का एक होर बाप हमेशा वास्ते मुक गया। खौफ दी अलामत शाह गैंग खत्म हो गए। पुलिस एहलकारा ने शाह गैंग कोलों पैसे ले, थाने दे विच इन्हां नूं बिठा के भत्ते मंगवांदा रहा। गड्डी लैके उत्ते बत्ती ला के पिंडां दे चक्कर कटदे सी, किसे दा कुंडा खड़का के किसे दे घर वड़ जांदे सीगे, जो मर्जी करदे सी। जो मर्जी दा मतलब तुसीं समझदे पिओ ना। बेलाखिर जुर्म दी दुनिया का एक होर बाप हमेशा वास्ते मुक गया। शाह गैंग दा अज मुकम्मल खात्मा हो गया। दस्तगीर शाह दा आखिरी मुंडा अज CCD मुकाबले दे विच हलाक हो गया। फैसलाबाद दे विच खौफ दी अलामत समझिया जाण वाला शाह गैंग जिहदे 6 भरा सीगे, वकास शाह, गुलफाम शाह, बलाल शाह, उमर शाह, हसनैन शाह, हसन शाह, सारे इस दुनिया तो खत्म हो गए। इन्हां ने जराइम दी दुनिया दे विच कदम किदों रखिया, किहड़ा किहड़ा जुर्म इन्हां दे हिस्से च आया, अज सारी डिटेल दे नाल ਤੁਹਾਡੇ ਨਾਲ ਗੱਲ ਕਰਾਂਗੇ। ਸਾਡੇ ਫੈਸਲਾਬਾਦ ਦੀਆਂ 2 ਖੁੱਡੀਆਂ ਵਾ, ਇੱਕ ਖੁੱਡੀਆਂ ਵੜਾਚਾਂ ਦੀ, ਇੱਕ ਖੁੱਡੀਆਂ ਲੱਕਾਂ ਦੀ। ਜਦੋਂ ਖਾਨੂਆਣੇ ਤੋਂ ਸਮੁੰਦਰੀ ਰੋਡ ਵੱਲ ਨੂੰ ਬਾਈਪਾਸ ਤੇ ਜਾਈਏ, ਇੱਕ ਹੱਥ ਖੁੱਡੀਆਂ ਲੱਕਾਂ ਦੀਆਂ ਵਾ ਤੇ ਦੂਸਰੇ ਹੱਥ ਖੁੱਡੀਆਂ ਵੜਾਚਾਂ ਦੀਆਂ ਵਾ। ਖੁੱਡੀਆਂ ਲੱਕਾਂ ਤੋਂ ਕੰਮ ਸ਼ੁਰੂ ਹੋਇਆ ਤੇ ਖੁੱਡੀਆਂ ਵੜਾਚਾਂ ਦੇ ਵਿੱਚ ਜਾ ਕੇ ਇਹ ਖਤਮ ਹੋਇਆ। ਕਿਹੜੇ ਕਿਹੜੇ ਜੁਰਮ ਇਹਨਾਂ ਦੇ ਹਿੱਸੇ ਆਏ ਸੀ ਤੇ ਇਹਦੇ ਵਿੱਚ ਕਿਹੜੇ ਕਿਹੜੇ ਪੁਲਿਸ ਅਹਿਲਕਾਰ ਦਾ ਕਿਰਦਾਰ ਸੀ। ਸਭ ਤੋਂ ਪਹਿਲੇ ਸਭ ਤੋਂ ਅਹਿਮ ਹਿੱਸਾ ਇਸ ਸਾਰੇ ਆਪਰੇਸ਼ਨ ਦਾ मलक तारक SP CCD। दूसरे नंबर पर आ गया जी सब इंस्पैक्टर अली इकराम गुराया, जिहड़ा साडे थाने सदर दे विच SHO में तैनात रहा वा। हुण मदीना टाउन CCD दा इंचार्ज आ। इन्हां दोनों बंदियां दा सब तो अहम किरदार आ इस गैंग नूं खत्म करन वास्ते। वकास शाह जिहड़ा सीगा विहाड़ी दे अंदर फैसलाबाद पुलिस दे नाल मुकाबले दे विच हलाक हो गया सी। उदों सी SHO सदर राय आफ्ताब, ਉਹਨੇ ਜਾ ਕੇ ਉੱਥੇ ਮੁਕਾਬਲਾ ਕੀਤਾ ਤੇ ਵਿਕਾਸ ਨੂੰ ਹਲਾਕ ਕੀਤਾ। ਉਸ ਤੋਂ ਬਾਅਦ 5 ਭਰਾ ਜਿਹੜੇ ਸੀਗੇ ਉਹਨਾਂ ਨੂੰ ਅਲੀ ਇਕਰਾਮ ਗੁਰਾਏ ਨੇ ਮਲਕ ਤਾਰਕ ਦੀ ਸਰਬਰਾਹੀ ਦੇ ਵਿੱਚ ਹਲਾਕ ਕੀਤਾ। 4 ਭਰਾ ਤੁਹਾਨੂੰ ਯਾਦ ਹੋਏਗਾ ਪੱਖਰ ਦੇ ਇਲਾਕੇ ਦੇ ਵਿੱਚ CCD ਦੇ ਨਾਲ ਮੁਕਾਬਲੇ ਦੇ ਵਿੱਚ ਹਲਾਕ ਹੋ ਗਏ ਸੀ। ਇੱਕ ਹਸਨੈਨ ਰਹਿ ਗਿਆ ਸੀਗਾ ਜਿਹੜਾ ਕਦੀ ਇੱਧਰ ਕਦੀ ਇੱਧਰ ਕਦੀ ਇੱਧਰ ਹਰ ਪਾਸੇ ਘੁੰਮਦਾ ਫਿਰਦਾ ਸੀਗਾ। ਬੇਲਾਖਰ ਅੱਜ ਅਲੀ ਇਕਰਾਮ ਗੁਰਾਏ ਨੇ ਆਪਣੀ ਟੀਮ ਦੇ ਨਾਲ ਰੇਡ ਕੀਤਾ ਤੇ ਫਾਇਰਿੰਗ ਦਾ ਤਬਾਦਲਾ ਹੋ ਗਿਆ, ਇਹ ਵੀ ਹਲਾਕ ਹੋ ਗਿਆ। ਹੁਣ ਮੋਟੇ ਮੋਟੇ ਇਹਨਾਂ ਦੇ ਕੇਸ ਦੱਸ ਦਿੰਦੇ ਆ, ਬਾਕੀ ਫੈਸਲਾ ਤੁਸੀਂ ਕਰਨਾ ਵਾ। ਲੇਕਿਨ ਇੱਕ ਤਫਸੀਲ ਦੇ ਨਾਲ ਵੀਡੀਓ ਮੈਂ ਖੋਰ ਇੱਥੇ ਬਣਾਵਾਂਗਾ ਜਿਹਦੇ ਵਿੱਚ ਤੁਹਾਨੂੰ ਬਾਕੀ ਵੀ ਗੱਲਾਂ ਸਾਰੀਆਂ ਦੱਸਾਂਗਾ ਕਿ ਕਿਹੜੇ ਕਿਹੜੇ ਪੁਲਿਸ ਅਹਿਲਕਾਰਾਂ ਨੇ ਐਸ ਸ਼ਾਹ ਗੈਂਗ ਕੋਲੋਂ ਪੈਸੇ ਲਏ, ਕਿਹੜਾ ਕਿਹੜਾ ਪੈਸੇ ਲੈ ਕੇ ਛੱਡਦਾ ਰਿਹਾ, ਕਿਹੜਾ ਕਿਹੜਾ ਪੁਲਿਸ ਅਹਿਲਕਾਰ ਥਾਣੇ ਦੇ ਵਿੱਚ ਇਹਨਾਂ ਨੂੰ ਬਿਠਾ ਕੇ ਭੱਤੇ ਮੰਗਵਾਉਂਦਾ ਰਿਹਾ, ਕਿਹੜਾ ਕਿਹੜਾ ਪੁਲਿਸ ਅਹਿਲਕਾਰ ਇਹਨਾਂ ਨੂੰ ਆਪਣੀ ਗੱਡੀ ਦਿੰਦਾ ਸੀਗਾ, ਆਪਣੀ ਬੱਤੀ ਦਿੰਦਾ ਸੀਗਾ। ਇਹ ਗੱਡੀ ਲੈ ਕੇ ਉੱਤੇ ਬੱਤੀ ਲਾ ਕੇ ਪਿੰਡਾਂ ਦੇ ਚੱਕਰ ਕੱਢਦੇ ਸੀ। ਇਹ ਇੱਕ ਅਲੱਗਾ ਸਟੋਰੀ ਹੈ, ਇਹ ਤੁਹਾਨੂੰ ਸਾਰੀ ਦੱਸਾਂਗੇ। ਹੁਣ ਆਉਂਦੇ ਆ ਜੀ ਇਹਨਾਂ ਦੇ ਮੋਟੇ ਮੋਟੇ ਕੇਸਾਂ ਵਾਲ। ਇਹਨਾਂ ਨੇ ਵੱਡੀਆਂ ਵੱਡੀਆਂ ਵਾਰਦਾਤਾਂ ਕਿੱਦਾਂ ਕਿੱਦਾਂ ਪਾਈਆਂ। ਇੱਕ ਇੱਕ ਰਾਤ ਦੇ ਵਿੱਚ 85 ਲੱਖ ਰੁਪਇਆ ਲੋਕਾਂ ਕੋਲੋਂ ਸਿਰਫ ਫੋਨ ਕਾਲ ਤੇ ਰਹਿੰਦੇ ਰਹੇ। ਮੈਂ ਜਨਾਬੇ ਅਲੀ ਖਾਨੂਆਣੇ ਦੀ ਵੱਡੀ ਮਾਰਕੀਟ ਦੀ ਗੱਲ ਕਰਨ ਲੱਗਾ ਵਾਂ। ਉੱਥੇ ਇੱਕ ਰਾਤ ਦੇ ਵਿੱਚ 57 ਲੱਖ ਰੁਪਇਆ ਇਹਨਾਂ ਨੇ ਲਿਆ। ਉਸ ਤੋਂ ਬਾਅਦ ਬਾਕੀ ਲੋਕਾਂ ਕੋਲੋਂ ਇਸੇ ਰਾਤ ਦੇ ਵਿੱਚ 18 ਲੱਖ ਰੁਪਇਆ ਲਿਆ, ਕਿਸੇ ਕੋਲ 23 ਲੱਖ ਰੁਪਇਆ ਲਿਆ। ਇਹ ਟੋਟਲ ਤਕਰੀਬਨ 83 ਤੋਂ ਲੈ ਕੇ 85 ਲੱਖ ਰੁਪਇਆ ਆਇਆ। ਫਿਰ ਜਨਾਬੇ ਅਲੀ ਕਿਸੇ ਦਾ ਕੁੰਡਾ ਖੜਕਾ ਕੇ ਕਿਸੇ ਦੇ ਘਰ ਵੜ ਜਾਂਦੇ ਸੀਗੇ ਤੇ ਜਾ ਕੇ ਜੋ ਮਰਜ਼ੀ ਕਰਦੇ ਸੀ। ਜੋ ਮਰਜ਼ੀ ਦਾ ਮਤਲਬ ਤੁਸੀਂ ਸਮਝਦੇ ਪਿਓ ਨਾ, ਜਾ ਕੇ ਜੋ ਮਰਜ਼ੀ ਕਰਦੇ ਸੀ। ਕਿਸੇ ਬੰਦੇ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ ਸੀਗੀ ਕਿ ਉਹ ਬੰਦਾ ਕਿਸੇ ਬੰਦੇ ਨੂੰ ਦੱਸ ਸਕੇ। ਤੁਸੀਂ ਯਕੀਨ ਕਰੋ ਇੰਨਾ ਖੌਫ ਇੰਨੀ ਦਹਿਸ਼ਤ ਹੁੰਦੀ ਸੀ ਕਿ ਗਲੀਆਂ ਮਹੱਲਿਆਂ ਦੇ ਵਿੱਚ ਚਾਹੇ ਪੁਲਿਸ ਵਾਲੇ ਫਿਰਦੇ ਵੀ ਰਹਿੰਦੇ ਸੀ ਨਾ, ਤੇ ਜਿਸ ਘਰ ਦੇ ਵਿੱਚ ਵੜੇ ਹੁੰਦੇ ਸੀ ਉਹਨਾਂ ਦੀ ਜ਼ਰੂਰਤ ਨਹੀਂ ਹੁੰਦੀ ਸੀ ਉਹਨਾਂ ਨੂੰ ਦੱਸ ਦਿਓ। ਜਿਹੜਾ ਬੰਦਾ ਇਹਨਾਂ ਦੀ ਮੁਖਬਰੀ ਕਰਦਾ ਸੀਗਾ ਉਹਦਾ ਨਾਮੋ ਨਿਸ਼ਾਨ ਮਿਟਾ ਦਿੰਦੇ ਸੀਗੇ। ਤੁਹਾਨੂੰ ਯਾਦ ਹੋਏਗਾ ਥਾਣਾ ਸਦਰ ਜੜ੍ਹਾਣੇ ਦੇ ਵਿੱਚ ਬੱਸ ਤੋਂ ਲਾ ਕੇ 2 ਸਕੀਆਂ ਭੈਣਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀਗਾ। ਉਹਦੇ ਵਿੱਚ ਵੀ ਇਹ ਸਾਰੇ ਦੇ ਸਾਰੇ ਮੁਲੱਵਸ ਸੀ। ਕਿਉਂ ਭਲਾ? ਉਹਨਾਂ ਨੇ ਮੁਖਬਰੀ ਕੀਤੀ ਸੀ। ਪੁਲਿਸ ਦੇ ਉੱਪਰ ਫਾਇਰਿੰਗ ਕਰਨੀ ਇਹਨਾਂ ਵਾਸਤੇ ਇੰਝ ਹੀ ਸੀਗਾ ਕਿ ਜਦੋਂ ਆਇਆ ਪੁਲਿਸ ਦੇ ਫਾਇਰਿੰਗ ਕਰਤੀ। ਤੁਹਾਨੂੰ ਯਾਦ ਹੋਏਗਾ ਡੋਲਫਨ ਪੁਲਿਸ ਅਹਿਲਕਾਰਾਂ ਦੇ ਉੱਪਰ ਫਾਇਰਿੰਗ ਕੀਤੀ ਜਿਹਦੇ ਨਾਲ ਸਾਡਾ ਇੱਕ ਡੋਲਫਨ ਦਾ ਜਵਾਨ ਸ਼ਹੀਦ ਹੋ ਗਿਆ। ਫਿਰ ਮੈਂ ਕਹਾਂਗਾ ਪੁਲਿਸ ਦੇ ਆਲਾ ਅਫਸਰਾਂ ਨੂੰ ਕਿ ਅਲੀ ਇਕਰਾਮ ਗੁਰਾਏ ਨੇ ਮਲਕ ਤਾਰਕ ਨੇ ਮਿਹਨਤ ਕਰਕੇ ਆ ਸਾਰਾ ਗੈਂਗ ਖਤਮ ਕਰਤਾ ਵਾ। ਲੇਕਿਨ ਇਹਦੇ ਪਿੱਛੇ ਛੁਪੀਆਂ ਹੋਈਆਂ ਕਾਲੀਆਂ ਭੇਡਾਂ ਫੜਨੀਆਂ ਬਹੁਤ ਜ਼ਰੂਰੀ ਆ ਤਾਂ ਕਿ ਕੋਈ ਹੋਰ ਸ਼ਾਹ ਗੈਂਗ ਸਾਡੇ ਫੈਸਲਾਬਾਦ ਦੇ ਵਿੱਚ ਨਾ ਪੈਦਾ ਹੋਵੇ ਤੇ ਨਾ ਐਡਾ ਜ਼ੁਲਮ ਹੋਵੇ। ਬਾਕੀ ਗੱਲਾਂ ਅਗਲੇ ਵਲੌਗ ਸੇ। ਬਹੁਤ ਸ਼ੁਕਰੀਆ।